ਰੈਸਕਿਊ 1122 ਦੀ ਸਰਵਿਸ ਨੂੰ ਪੰਜਾਬ ਭਰ 'ਚ ਖਿਲਾਰਨ ਦਾ ਫੈਸਲਾ। ਸ਼ਹਿਬਾਜ਼ ਸ਼ਰੀਫ ਮੁਲਕ ਨੂੰ ਠੀਕ ਪਾਸੇ ਲੈ ਕੇ ਜਾ ਰਿਹਾ ਹੈ। ਚੌਧਰੀ ਸ਼ੁਜਾਤ। ਡਾਲਰ ਦਾ ਮੁੱਲ ਜਾਦੂ ਨਾਲ ਉੱਤੇ ਥੱਲੇ ਨਹੀਂ ਕੀਤਾ ਜਾ ਸਕਦਾ। ਮਿਫਤਾ ਇਸਮਾਈਲ। ਪਾਕਿਸਤਾਨ 75 ਸਾਲਾ ਤਾਰੀਖ ਦੇ ਔਖੇ ਮੋੜ ਤੇ ਅਪੜ ਗਿਆ ਹੈ। ਸ਼ੇਖ ਰਸ਼ੀਦ। ਆਸਕਰ ਅਵਾਰਡ 'ਚ ਭੇਜਣ ਲਈ ਫਿਲਮਾਂ ਦੀ ਸਿਲੈਕਸ਼ਨ ਸ਼ੁਰੂ। ਇਹ ਪੰਜਾਬੀ ਰੇਡੀਓ USA ਹੈ। ਪਾਕਿਸਤਾਨ ਤੋਂ ਖਬਰਾਂ ਨਾਲ ਮੈਂ ਹਾਂ ਪਰਵੀਨ ਮਸੂਦ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਸੀਐਮ ਪੰਜਾਬ ਚੌਧਰੀ ਪਰਵੇਜ਼ ਇਲਾਹੀ ਹੋਰਾਂ ਨੇ ਪੰਜਾਬ ਦੀਆਂ ਸਭ ਤਹਿਸੀਲਾਂ ਦੇ ਵਿੱਚ ਰੈਸਕਿਊ 1122 ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਸੀਐਮ ਪੰਜਾਬ ਦਾ ਆਖਣਾ ਹੈ ਕਿ ਭਾਰਤ ਹਰ ਥਾਂ ਤੇ ਪਾਕਿਸਤਾਨ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਰੈਸਕਿਊ 1122 ਦੀ ਸਰਵਿਸ ਵਾਲੇ ਮਾਮਲੇ ਤੇ ਭਾਰਤ ਪਾਕਿਸਤਾਨ ਕੋਲੋਂ ਮਾਰ ਖਾ ਗਿਆ ਹੈ। ਉਹਨਾਂ ਆਖਿਆ ਕਿ ਇਸ ਸਰਵਿਸ ਦਾ ਮੁੱਢ ਅਸੀਂ ਆਪਣੇ ਪਹਿਲੇ ਸਰਕਾਰੀ ਦੌਰ 'ਚ ਰੱਖਿਆ ਸੀ ਤੇ ਹੁਣ ਇਸ ਮਹਿਕਮੇ ਦੀ ਕਾਮਯਾਬੀ ਨੂੰ ਵੇਖ ਕੇ ਦਿਲ ਖੁਸ਼ ਹੋ ਗਿਆ ਹੈ। ਪਹਿਲਾਂ ਇਹ ਸਰਵਿਸ ਸਿਰਫ ਲਾਹੌਰ ਸ਼ਹਿਰ ਦੇ ਵਿੱਚ ਸ਼ੁਰੂ ਕੀਤੀ ਗਈ ਸੀ, ਪਰ ਹੁਣ ਅਸੀਂ ਇਹਨੂੰ ਪੂਰੇ ਪੰਜਾਬ 'ਚ ਲੈ ਕੇ ਜਾ ਰਹੇ ਹਾਂ। ਰੈਸਕਿਊ 1122 ਨੇ ਆਪਣੀ ਸਰਵਿਸ ਸ਼ੁਰੂ ਹੋਣ ਤੋਂ ਲੈ ਕੇ ਅੱਜ ਤੱਕ ਕਰੋੜਾਂ ਲੋਕਾਂ ਦੀ ਜਾਨ ਬਚਾਈ ਹੈ। ਕਰੋਨਾ ਵਾਲੇ ਦਿਨਾਂ ਦੇ ਵਿੱਚ ਇਸ ਮਹਿਕਮੇ ਨੇ ਜਿੱਦਾਂ ਕੰਮ ਕੀਤਾ ਉਹਦੀ ਮਿਸਾਲ ਨਹੀਂ ਲੱਭਦੀ। ਰੱਬ ਕੋਲੋਂ ਆਸ ਕਰਨੇ ਹਾਂ ਕਿ ਇਹ ਮਹਿਕਮਾ ਇਦਾਂ ਹੀ ਤਰੱਕੀ ਕਰੇ ਤੇ ਲੋਕਾਂ ਦੀ ਖਿਦਮਤ ਕਰਦਾ ਰਹੇ। ਮੁਸਲਿਮ ਲੀਗ ਕਾਫ ਦੇ ਪ੍ਰਧਾਨ ਚੌਧਰੀ ਸ਼ੁਜਾਤ ਹੋਰਾਂ ਦਾ ਆਖਣਾ ਹੈ ਕਿ ਸਾਨੂੰ ਸਿਆਸਤ ਦਾ ਨਹੀਂ, ਮਈਸ਼ਤ ਦਾ ਸੋਚਣਾ ਚਾਹੀਦਾ ਹੈ। ਸ਼ਹਿਬਾਜ਼ ਸ਼ਰੀਫ ਮੁਲਕ ਨੂੰ ਠੀਕ ਪਾਸੇ ਲੈ ਕੇ ਜਾ ਰਹੇ ਨੇ। ਉਹਨਾਂ ਆਖਿਆ ਕਿ ਗੁਰਬਤ ਅਤੇ ਮਹਿੰਗਾਈ ਦਾ ਖਾਤਮਾ ਹੀ ਹਰ ਕਿਸੇ ਦਾ ਏਜੰਡਾ ਹੋਣਾ ਚਾਹੀਦਾ ਹੈ। ਇਸ ਵੇਲੇ ਮੁਲਕ ਨੂੰ ਇਹਦੀ ਹੀ ਲੋੜ ਹੈ। ਮਹਿੰਗਾਈ ਮੁੱਕੇਗੀ ਤੇ ਆਮ ਆਦਮੀ ਦੇ ਮਸਲੇ ਹੱਲ ਹੋਣਗੇ। ਉਹਨਾਂ ਆਖਿਆ ਕਿ ਮੈਂ ਆਪਣੀ ਪਾਰਟੀ ਦੇ ਮੈਂਬਰਾਂ ਕੋਲੋਂ ਆਸ ਕਰਨਾ ਹਾਂ ਕਿ ਉਹ ਸ਼ਹਿਬਾਜ਼ ਸ਼ਰੀਫ ਹੋਰਾਂ ਦੇ ਹਰ ਇਕੱਠ 'ਚ ਜਾਣ ਜਿੱਥੇ ਮੁਲਕ ਦੀ ਤਰੱਕੀ ਵਾਸਤੇ ਕੰਮ ਬਾਰੇ ਸਲਾਹ ਮਸ਼ਵਰੇ ਦੀ ਲੋੜ ਹੈ। ਇਸ ਮੁਲਕ 'ਚ ਮਹਿੰਗਾਈ ਅਤੇ ਗੁਰਬਤ ਦੋ ਵੱਡੇ ਮਸਲੇ ਨੇ। ਜਿਸ ਦਿਨ ਇਹ ਮੁਲਕ 'ਚੋਂ ਮੁੱਕ ਗਏ, ਮੁਲਕ ਆਪ ਹੀ ਤਰੱਕੀ ਦੀ ਪੌੜੀ ਚੜ੍ਹ ਜਾਏਗਾ। ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਪਾਕਿਸਤਾਨ ਦੀ ਸਰਕਾਰ ਨੇ ਮਹਿੰਗੀਆਂ ਸ਼ੈਵਾਂ ਦੀ ਦਰਾਮਦ ਤੇ ਪਾਬੰਦੀ ਚੁੱਕ ਲਈ ਹੈ। ਇਹਦੇ ਨਾਲ ਵੱਡੇ ਕਾਰੋਬਾਰ ਕਰਨ ਵਾਲੇ ਤਾਜਰਾਂ ਵਾਸਤੇ ਜਿਹੜਾ 20% ਫਿਕਸ ਟੈਕਸ ਲਾਇਆ ਸੀ ਉਹਨੂੰ ਵੀ ਮੁਕਾ ਦਿੱਤਾ ਗਿਆ ਹੈ। ਪਾਕਿਸਤਾਨ 'ਚ ਖਜ਼ਾਨੇ ਦੇ ਵਜ਼ੀਰ ਮਿਫਤਾ ਇਸਮਾਈਲ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਆਖਿਆ ਕਿ ਸਾਨੂੰ ਮੁਲਕ ਦੇ ਨਾਲ ਆਲਮੀ ਲੋੜਾਂ ਥੋੜਾਂ ਨੂੰ ਵੀ ਵੇਖਣਾ ਪੈ ਰਿਹਾ ਹੈ। ਇਸ ਕਰਕੇ ਮਹਿੰਗੀਆਂ ਸ਼ੈਵਾਂ ਨੂੰ ਦੂਜੇ ਮੁਲਕਾਂ ਤੋਂ ਮੰਗਾਉਣ ਤੇ ਲਾਈ ਪਾਬੰਦੀ ਨੂੰ ਮੁਕਾਉਣਾ ਸਾਡੀ ਮਜਬੂਰੀ ਹੈ। ਉਹਨਾਂ ਦਾ ਆਖਣਾ ਸੀ ਕਿ ਅਸੀਂ ਬਜਟ ਖਜ਼ਾਰੇ ਨੂੰ 5500 ਅਰਬ ਤੋਂ ਘੱਟ ਕਰਕੇ 4000 ਅਰਬ ਤੇ ਲਿਆਉਣ ਦੀ ਪੂਰੀ ਕੋਸ਼ਿਸ਼ ਕਰਦੇ ਪਏ ਹਾਂ। ਉਹਨਾਂ ਆਖਿਆ ਕਿ ਬੱਤੀ ਦੀ ਪੈਦਾਵਾਰ ਡਬਲ ਕਰ ਲਈਏ, ਪਰ ਸਨਅਤ ਦੀ ਪੈਦਾਵਾਰ ਡਬਲ ਨਹੀਂ ਕਰ ਸਕੇ। ਡਾਲਰ ਦੇ ਮੁੱਲ ਬਾਰੇ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਦਾ ਆਖਣਾ ਸੀ ਕਿ ਡਾਲਰ ਦੇ ਮੁੱਲ ਨੂੰ ਜਾਦੂ ਨਾਲ ਨਾ ਤੇ ਘੱਟ ਵੱਧ ਕੀਤਾ ਜਾ ਸਕਦਾ ਹੈ ਤੇ ਨਾ ਹੀ ਇਹ ਸਾਡੇ ਵੱਸ 'ਚ ਹੈ। ਅਵਾਮੀ ਮੁਸਲਿਮ ਲੀਗ ਦੇ ਪ੍ਰਧਾਨ ਸ਼ੇਖ ਰਸ਼ੀਦ ਹੋਰਾਂ ਦਾ ਆਖਣਾ ਹੈ ਕਿ ਪਾਕਿਸਤਾਨ ਆਪਣੀ 75 ਸਾਲਾ ਤਾਰੀਖ ਦੇ ਔਖੇ ਤਰੀਨ ਮੋੜ ਤੇ ਖੜਾ ਹੈ। ਸਾਮਰਾਜ ਅਤੇ ਉਹਦੇ ਚੇਲਿਆਂ ਨੇ ਮੁਲਕ ਦੇ ਅਸਾਸਿਆਂ ਨੂੰ ਵੀ ਦਾਅ ਤੇ ਲਾ ਦਿੱਤਾ ਹੈ। ਅਸੀਂ ਸਿਆਸੀ ਖੁਦਮੁਖਤਾਰੀ ਦੇ ਨਾਲ ਮੁਆਸ਼ੀ ਖੁਦਮੁਖਤਾਰੀ ਨੂੰ ਵੀ ਦਾਅ ਤੇ ਲਾ ਬੈਠੇ ਹਾਂ। ਉਹਨਾਂ ਆਖਿਆ ਕਿ ਮੁਸਲਿਮ ਲੀਗ ਨੂਨ ਦੇ ਪ੍ਰਧਾਨ ਨਵਾਜ਼ ਸ਼ਰੀਫ ਨੂੰ ਲੰਦਨ ਛੱਡਣ ਦਾ ਹੁਕਮ ਲੱਭ ਗਿਆ ਹੈ, ਪਰ ਪਾਕਿਸਤਾਨ ਦੀ ਆਵਾਮ ਇਮਰਾਨ ਖਾਨ ਦੇ ਨਾਲ ਹੈ। ਆਵਾਮ ਨੂੰ ਚਾਹੀਦਾ ਹੈ ਕਿ ਕੁੱਟ-ਕੁੱਟ ਕੇ ਮਰਨ ਨਾਲੋਂ ਇੱਕ ਵਾਰੀ ਇਸ ਜ਼ਾਲਮ ਸਰਕਾਰ ਕੋਲੋਂ ਜਾਨ ਛੁਡਾ ਲਵੇ। ਹੁਣ ਗੱਲ ਤਕਰੀਰਾਂ, ਤਜਜ਼ੀਆਂ ਅਤੇ ਤਬਸਰਿਆਂ ਤੋਂ ਅੱਗੇ ਨਿਕਲ ਗਈ ਹੈ। ਇਮਰਾਨ ਖਾਨ ਕੌਮ ਦੀ ਆਵਾਜ਼ ਹੈ ਤੇ ਹੁਕਮਰਾਨ ਟੋਲੇ ਵਾਸਤੇ ਅਜ਼ਾਬ ਹੈ। ਪਾਕਿਸਤਾਨੀ ਅਕੈਡਮੀ ਸਿਲੈਕਸ਼ਨ ਕਮੇਟੀ ਨੇ ਪਾਕਿਸਤਾਨ 'ਚ ਫਿਲਮ ਬਣਾਉਣ ਵਾਲਿਆਂ ਨੂੰ ਆਪਣੀਆਂ ਫਿਲਮਾਂ 2 ਸਤੰਬਰ ਤੱਕ ਜਮ੍ਹਾਂ ਕਰਾਉਣ ਦੀ ਦਾਅਵਤ ਦਿੱਤੀ ਹੈ। ਪਾਕਿਸਤਾਨ ਅਕੈਡਮੀ ਸਿਲੈਕਸ਼ਨ ਕਮੇਟੀ ਵੱਲੋਂ 9ਵੇਂ ਵਾਰ ਆਸਕਰ ਅਵਾਰਡ ਲਈ ਫਿਲਮਾਂ ਜਮ੍ਹਾਂ ਕਰਾਈਆਂ ਜਾ ਰਹੀਆਂ ਨੇ। ਇਸ ਤੋਂ ਪਹਿਲਾਂ 2013 'ਚ ਫਿਲਮ ਜ਼ਿੰਦਾ ਭਾਗ, 2014 'ਚ ਫਿਲਮ ਦੁਖਤਰ, 2015 'ਚ ਫਿਲਮ ਮੋਰ, 2016 'ਚ ਫਿਲਮ ਮਾਮੀਰ, 2017 'ਚ ਫਿਲਮ ਸਾਮਨ, 2018 'ਚ ਫਿਲਮ ਕੇਕ, 2019 'ਚ ਫਿਲਮ ਕਬੂਤਰ ਅਤੇ 2020 ਦੇ ਵਿੱਚ ਫਿਲਮ ਤਮਾਸ਼ਾ ਨੇ ਇੰਟਰਨੈਸ਼ਨਲ ਪਲੇਟਫਾਰਮ ਤੇ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਸੀ ਅਤੇ ਹੁਣ 2022 'ਚ ਵੀ ਫਿਲਮ ਬਣਾਉਣ ਵਾਲਿਆਂ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਫਿਲਮ 2 ਸਤੰਬਰ ਤੋਂ ਪਹਿਲੇ ਜਮ੍ਹਾਂ ਕਰਾਉਣ। ਸੁਣਨ ਵਾਲਿਆਂ ਨੂੰ ਦੱਸਦੇ ਚਾਹੀਏ ਕਿ ਇਸ ਆਸਕਰ ਕਮੇਟੀ ਦੀ ਪ੍ਰਧਾਨੀ ਸ਼ਰਮੀਨ ਅਬੈਦ ਚੁਨਾਈ ਹੋਰੀ ਕਰ
ਕਰ ਰਹੀਆਂ ਨੇ, ਜਿਨ੍ਹਾਂ ਦੀ ਆਪਣੀ ਫਿਲਮ ਸੇਵਿੰਗ ਫੇਸ ਨੂੰ ਵੀ ਆਸਕਰ ਅਵਾਰਡ ਲੱਭ ਚੁੱਕਿਆ ਹੈ। ਪਾਕਿਸਤਾਨ ਤੋਂ ਹੁਣ ਤੱਕ ਲਈ ਇੰਨਾ ਹੀ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮੈਨੂੰ ਪਰਵੀਨ ਮਸੂਦ ਨੂੰ ਇਜਾਜ਼ਤ ਦਿਓ।